ਖਾਨੇ ਵਾਲੋਂ ਟੁਰ ਕੇ ਆ ਗਏ, ਗੜੇ ਆ ਗਏ, ਸਿੱਖਾਂ ਦਾ ਗੜਾ ਸੀਗਾ, ਇਹ ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਗੜਾ? ਆ ਅੱਛਾ, ਇਹ ਗੜਾ ਕਿੱਥੇ ਕਰਕੇ? ਗੜਾ ਹੈਗਾ ਇੱਥੇ ਵਿਆੜੀ ਤੋਂ ਪਰਾਂ ਕਰ ਮੁਲਤਾਨ ਟੂਰਾ ਕਰਤੇ ਰੋਡ। ਅੱਛਾ ਅੱਛਾ, ਹਾਂ, ਉਹ ਸਾਰਾ ਸਿੱਖਾਂ ਦਾ ਪਿੰਡ? ਸਾਰਾ ਸਿੱਖਾਂ ਦਾ ਸੀ। ਉੱਥੇ 2 ਗੁਰਦੁਆਰੇ ਵੀ ਹੈਗੇ ਸੀ ਉਹਨਾਂ ਦੇ ਗੜੇ। ਹਾਂ, ਜਿਹੜੇ ਉਹ ਫਿਰ ਜਦੋਂ ਵੰਡ ਪਈ ਹੈ ਤੇ ਉੱਥੇ ਹੀ ਸੀ ਕਿ ਉਹ ਵੀ ਚਲੇ ਗਏ? ਚਲੇ ਗਏ, ਗੜੇ ਗਏ, ਚਲੇ ਗਏ ਤੇ ਕੱਢ ਵੀ ਦਿੱਤੇ ਸਨ। ਉਹ ਉੱਥੋਂ ਕੱਢ ਜਿਹੜੇ ਪਾਕਿਸਤਾਨ ਵਾਲੇ ਆ ਗਏ ਨਾ, ਹਿੰਦੁਸਤਾਨ ਮੁਸਲਮਾਨ, ਉਹ ਵੀ ਚਲੇ ਗਏ ਸਾਰੇ। ਅੱਛਾ, ਉਹ ਵੀ ਇੱਥੋਂ ਚਲੇ ਗਏ? ਚਲੇ ਗਏ। ਸਰਸਾ ਵੱਡਾ ਮਸ਼ਹੂਰ ਸੀ ਹਜ਼ਾਰ ਚ। ਅੱਛਾ, ਇੱਥੇ ਪਹਿਲੇ ਸਰਸੇ ਗਏ ਵੀ, ਯਕੀਨ ਕਰੇ ਨਾ, ਉੱਥੇ ਇੱਥੇ ਤਾਂ ਦੁੱਧ ਹੀ ਸਾਦੇ ਨੇ ਨਾ, ਜਿਹੜਾ ਦੁੱਧ ਵੇਚਦੇ ਨੇ, ਹਾਂ ਹਾਂ, ਉਹਦੇ ਦੁੱਧ ਜਿਹੜਾ ਲੈ ਜਾਂਦਾ ਸਾਡੀ, ਉਹਨੂੰ ਘੋਸੀ ਸਾਦੇ ਨੇ, ਕਸਾਈ ਸਾਦੇ ਨੇ। ਉਹ ਵੀ ਮੰਜੇ ਤੇ ਯਕੀਨ ਕਰੇ ਨਾ, ਉੱਥੇ ਵੇਖਣਾ ਮੰਡੀ ਚ ਚੂੜਿਆਂ ਨੇ ਮਾਰ ਮਾਰ ਤੇ ਨਾ ਫੈਰ ਤੇ ਗੋਲੀਆਂ ਤੇ ਮਾਰਨਾ, ਲਹੂ ਨਿਕਲਦਾ ਫਿਰ ਹੈ ਤੇ ਚੱਕਿਆ ਤੇ ਉਹ ਵਿਚਾਰਾ ਬਕਾਂਦਾ ਫਿਰ ਹੈਗਾ। ਕੌਣ? ਮੁਸਲਮਾਨ। ਅੱਛਾ, ਬੰਦਿਆਂ ਤੇ ਚੋਂ ਨੇ ਚੱਕਿਆ ਮੰਜੀ ਤੇ ਉਹ ਵੇਖਿਆ ਸੀ ਕੱਪੜੇ ਨਾਲ, ਯਕੀਨ ਚ ਹੈ ਨਾ ਜਿਵੇਂ ਪਸ਼ੂ ਦੀ ਖੱਲ ਲਾ ਲੈਣੇ ਨਾ ਗੋਸ਼ਤ ਨੇ, ਅਸੀਂ ਉਸ ਨੂੰ ਕੀਤਾ ਮਾਰ ਮਾਰ ਤੇ ਬਰਸ਼ਾ ਨਾਲ ਤੇ ਸੇਨੇ ਨਾਲ ਉਹਨਾਂ ਨੇ, ਉਹ ਜਿਹੜੇ ਸਰਸੇ ਸਨ ਹਿੰਦੂ। अच्छा, बिस्मिल्लाहिर्रहमानिर्रहीम, अल्लाहुम्मा सल्ली अला मुहम्मद व अला आले मुहम्मद व बारिक वसल्लम। लखां करोड़ां दरूद सोने कमली वाले आका हज़रत मुहम्मद मुस्तफ़ा सल्लल्लाहु अलैहि व वसल्लम ते, आप दी आल ते आप दे सहाबा ते। नाज़रीन, मैं वसीम हैदर अली PhD पंजाबी स्टूडियो तो वंड 47 दी प्रोग्राम लैके मैं हाज़र हाँ। नाज़रीन, अज असी मौजूद हाँ 151 2L दे विच, मीआं वाले बंगले के करीब ये पिंड है और बार्डर के बिल्कुल करीब है। ਇੱਥੇ ਬਾਬਾ ਜੀ ਹੋਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਖੁਸ਼ੀ ਮੁਹੰਮਦ ਉਹਨਾਂ ਦਾ ਨਾਂ ਹੈ, ਜਿਹੜੇ ਜ਼ਿਲ੍ਹਾ ਸਾਰ ਤੋਂ ਕੰਗਨਪੁਰਾ ਤੋਂ ਹਿਜਰਤ ਕਰਕੇ ਆਏ। ਆਓ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਵੰਡ 47 ਦੇ ਵਿੱਚ ਕੀ ਅਹਵਾਲ ਵੇਖੇ ਔਰ ਵੰਡ 47 ਦੇ ਵਿੱਚ ਕਿਹੜੇ ਕਿਹੜੇ ਹਾਲਾਤ ਚੋਂ ਗੁਜ਼ਰੇ। ਆਓ ਮੇਰੇ ਨਾਲ। अस्सलाम वालेकुम बुजुर्गो। वालेकुम सलाम। की हाल है ਤੁਹਾਡਾ? ठीक है, अल्लाह का शुक्र है। किन्नी क उम्र हो गई ਤੁਹਾਡੀ? मेरी उम्र है सन 32 की पैदाइश है। सन 32 ਦੀ ਪੈਦਾਇਸ਼ ਆ? ਹਾਂਜੀ। ਮਾਸ਼ਾਅੱਲਾ, ਵਾਵਾ ਉਮਰ ਹੋ ਗਈ ਫੇਰ ਤੇ। ਜਦੋਂ ਵੰਡ ਪਈ ਆ 47 ਦੀ, ਹਾਂਜੀ, ਉਦੋਂ ਤੁਸੀਂ ਕਿੱਡੇ ਕੁ ਸੀ? मैं चंगा वाला दाढ़ी दूड़ी नहीं लगती, मैंने सारी समझ 15 साल ਦਾ ਸੀ। ਅੱਛਾ, 15-16 ਸਾਲਾਂ। ਹਾਂ। ਤੁਹਾਡਾ ਨਾਮ ਕੀ ਆ? खुशी मोहम्मद। ਖੁਸ਼ੀ ਮੁਹੰਮਦ। ਤੁਹਾਡੇ ਵਾਲਿਦ ਸਾਹਿਬ ਦਾ? रोशनदीन। ਰੋਸ਼ਨਦੀਨ। ਹਾਂ। ਤੇ ਰਹਿੰਦੇ ਤੁਸੀਂ ਕਿੱਥੇ ਸੀ ਉੱਥੇ? ਰਹਿੰਦੇ ਸੰਗੇ ਸਰਸਾ ਸੀ, ਸਾਰ ਦੇ ਮਸ਼ਹੂਰ ਕੰਗਨਪੁਰਾ ਸਾਵਾ ਸੀ ਕਾ ਕੋਈ 20 ਮੀਟਰ ਤੇ। ਜ਼ਿਲ੍ਹਾ ਸਾਰ ਦੇ ਵਿੱਚ ਕੰਗਨਪੁਰਾ? ਕੰਗਨਪੁਰਾ। ਅੱਛਾ। ਤੇ ਇਸ ਪਾਸੇ ਦੀ ਬੇਗੂ ਵੀ ਖੈਰਪੁਰ, ਇਸ ਪਾਸੇ ਦੀ ਬੇਗੂ ਕੀ ਖੈਰਪੁਰ ਦੇ ਕੋਲ ਗੱਡੀ ਲਾਂਦੀ ਜਾਂਦੀ ਸੀ, ਦਿੱਲੀ ਜਾਂਦੀ ਸੀਗੀ। ਅੱਛਾ। ਸਰਸਿਓ। ਅੱਛਾ। ਹਾਂ। ਇਹ ਤੁਹਾਡਾ ਪਿੰਡ ਜਿਹੜਾ ਕੰਗਨਪੁਰਾ ਵਾ, ਹਾਂਜੀ, ਇਹਦੇ ਚ ਸਾਰੇ ਸਿੱਖ ਰਹਿੰਦੇ ਸੀ? ਨਹੀਂ, ਸਾਰੇ ਰਾਈ ਸਨ ਤੇ ਇੱਕ ਬਸ ਬਾਗੜੀ ਥੋੜੀ 2 ਘਰ ਰਹਿੰਦੇ ਸਨ, ਸਿੱਖ ਕੋਈ ਨਹੀਂ ਸਨ। ਅੱਛਾ। ਸਾਡੇ ਪਿੰਡ ਚ ਐਸਰੋ ਕੋਈ ਨਹੀਂ। ਸਾਰੇ ਮੁਸਲਮਾਨ ਸੀ? ਸਾਰੇ ਮੁਸਲਮਾਨ ਸਨ। ਅੱਛਾ। ਰਾਈ ਤਬਕਾ ਦੀ ਵਾਹੀਆਂ ਕਰਦੇ ਸਨ। ਅੱਛਾ, ਵਾਹੀਆਂ ਕਰਦੇ ਸੀ, ਰਾਈ ਸੀ? ਸਿੱਖ ਕੋਈ ਨਹੀਂ ਸਨ। ਅੱਛਾ। ਬਸ ਇਹ ਬਾਗੜੀ ਸਨ 2-3 ਘਰ। ਬਾਗੜੀ ਚੂੜੇ ਤੇ ਲਾਗੇ ਜਿਹੜੇ ਪਿੰਡ ਨਾਂ ਕੀ ਦੱਸੇ ਜੇ ਪਿੰਡਾਂ ਦੇ? ਇਸ ਪਾਸੇ ਦੀ ਖੈਰਪੁਰ, ਇਸ ਪਾਸੇ ਬੇਗੂ ਕੀ। ਅੱਛਾ, ਬੇਗੂ ਕੀ ਤੇ ਖੈਰਪੁਰ ਜਿਹੜਾ ਵਾ, ਇਹ ਕਿੰਨਾਂ ਦੇ ਪਿੰਡ ਸੀ? ਮੁਸਲਮਾਨ? ਉਹ ਵੀ ਮੁਸਲਮਾਨ ਸਨ। ਉੱਥੇ ਵੀ ਨਹੀਂ, ਇਹ ਉੱਥੇ ਵੀ ਨਹੀਂ ਹਿੰਦੂ ਰਹਿੰਦੇ ਸਨ। ਅੱਛਾ, ਦੋਵੇਂ ਹੀ? ਅੱਛਾ, ਲਾਗੇ ਲਾਗੇ ਤੁਹਾਡੇ ਕੋਈ ਹਿੰਦੂਆਂ ਸਿੱਖਾਂ ਦਾ ਹੈ ਸੀ ਪਿੰਡ ਕੋਈ? ਸਾਡੇ ਲਾਗੇ ਤਾਂ ਇਹ ਸਾਡੇ ਚੜ੍ਹਦੇ ਚ ਨਾ ਪਿਛਾਂ ਮੋਰੀਆਲਾ, ਸ਼ਿਕਮੰਦਰਪੁਰ, ਜਾਂਸਪੁਰ, ਨਾਗਪੁਰ, ਉਧਰ ਕਾਲੀ ਸਨ। ਪਿੱਛੋਂ ਰੌਲਾ ਪਿਆ ਸੀਗਾ। ਮਤਲਬ ਉੱਥੇ ਦੂਸਰੇ ਰਹਿੰਦੇ ਸੀ ਸਿੱਖ? ਸਿੱਖ ਰਹਿੰਦੇ ਸਨ। ਸਰਸੇ ਵੀ ਹੈਗੇ ਸੀ ਗਾਣਾ, ਸਾਡੇ ਸਰਸੇ ਤੋਂ ਰੌਲਾ ਪਿਆ ਸੀਗਾ। ਸੁਬਾਹ ਚੱਲੀ ਸੀ ਗੋਲੀ ਤੇ ਸ਼ਾਮ ਤਾਈਂ ਬਸ ਚੱਲੀ ਗਈ ਤੇ ਫਿਰ ਜਹਾਜ਼ ਸਾਡੇ ਉੱਤੇ ਬੋਲਦੇ ਫਿਰ ਨੇ। ਈਦ ਪੜ੍ਹੀ ਰੋਜ਼ਿਆਂ ਦੀ ਤੇ ਬਸ ਸ਼ਾਮੀ ਜੀ ਰਾਈਆਂ ਗੱਡੇ ਜੋੜ ਲੈ ਤੇ ਬਸ ਲੰਗਰ। ਤੁਸੀਂ ਤੁਹਾਡੇ ਵਾਲਿਦ ਸਾਹਿਬ ਉੱਥੇ ਕੀ ਕੰਮ ਕਰਦੇ ਸੀ? ਮੇਰਾ ਵਾਲਿਦ ਸਾਹਿਬ ਜ਼ਿਮੀਂਦਾਰਾ ਕਰਦਾ ਸੀ। ਜ਼ਿਮੀਂਦਾਰਾ ਕਰਦਾ ਸੀ? ਜ਼ਿਮੀਂਦਾਰਾ ਕਰਦਾ ਸੀ। ਅੱਛਾ ਅੱਛਾ। ਤੇ ਫੌਤ ਹੋ ਗਿਆ ਸੀ
ਮੈਨੂੰ ਸੁਰਤ ਮਾੜੀ ਮਾੜੀ ਸੀਗੀ ਬਹੁਤ ਯਾਨੀ ਉਹ ਵੰਡ ਪੈਣ ਤੋਂ ਪਹਿਲਾਂ ਹੀ ਫੌਤ ਹੋ ਗਏ ਸੀ? ਪਹਿਲੇ ਵੰਡ। ਤੇ ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ ਤਰਾਏ ਭਰਾ ਹੈ ਅੱਛਾ, ਤੇ ਇੱਕ ਭੈਣ ਸੀ। ਉਹ ਭਰਾ ਵੱਡੇ ਸੀ ਤੁਹਾਡੇ ਦੂਸਰੇ? ਉਹ ਇੱਕ ਮੈਂ ਤੋਂ ਵੱਡਾ ਸੀ ਤੇ ਇੱਕ ਛੋਟਾ ਸੀਗਾ। ਅੱਛਾ ਹਾਂ, ਮੈਂ ਵਿਚਕਾਰ ਸਾਂ। ਅੱਛਾ ਅੱਛਾ। ਹਾਂ। ਤੇ ਫਿਰ ਉਹ ਜਦੋਂ ਵੰਡ ਪਈ ਉਹਦਾ ਕੀ ਤਰੀਕਾ ਬਣਿਆ, ਕੀ ਹੋਇਆ ਤੁਹਾਡੇ ਨਾਲ? ਕਿਹੜੀ ਵੰਡ? ਇਹ 47 ਦੀ ਵੰਡ ਪਈ? 47 ਵੰਡ ਪਈ ਹੈ ਨਾ। ਅਸਾਂ 11ਵੇਂ ਦਿਹਾੜੇ ਆਏ ਸੰਗੇ। ਅੱਛਾ। ਇਹ ਫਿਰ ਕੀ ਐਲਾਨ ਹੋਇਆ ਸੀ ਪਿੰਡ 'ਚ ਵੀ ਇੱਥੋਂ ਉੱਠ ਜਾਓ ਜਾਂ ਕਿਵੇਂ? ਐਲਾਨ ਕੀਤਾ ਸੀ ਬਈ ਪਾਕ ਵੇਖਣਾ। ਇਹ ਦੂਸਰਾ ਜੰਗ ਜੂ ਲੱਗ ਗਿਆ ਸੀਗਾ, ਰੌਲਾ ਬਣ ਗਿਆ ਸੀਗਾ। ਤੇ ਐਲਾਨ ਤਾਂ ਅੱਗੇ ਹੁੰਦੇ ਵੀ ਪਾਕਿਸਤਾਨ ਹਿੰਦੁਸਤਾਨ ਬਣੇ ਸੀ। ਫਿਰ ਦੁਨੀਆ ਨੂੰ ਪਤਾ ਸੀਗਾ ਤੇ ਬਸ ਉਹਦਾ ਪਾਕਿਸਤਾਨ 'ਚ ਆ ਗਏ ਨੇ, ਉਹ ਪਿੱਛੇ ਰਹਿ ਗਏ। ਪੂਰਾ ਆ ਗਿਆ। ਉਹ ਤੁਹਾਡਾ ਪੂਰਾ ਪਿੰਡ ਹੀ ਉੱਠ ਪਿਆ? ਉਹ ਪਿੰਡ ਕੀ ਸਾਡੇ ਖਬਰ ਕਿਤਨੇ ਪਿੰਡ ਸਨ, ਗਰੁੱਪ ਬਣ ਤੇ ਆਇਆ ਸੀ ਇਕੱਠਾ ਹੀ। ਅੱਛਾ। ਹਾਂ। ਅੱਛਾ। ਪਤਾ ਨਹੀਂ ਅੱਗੋਂ ਜਿਵੇਂ ਜਿਵੇਂ ਅਸੀਂ ਆਉਂਦੇ ਗਏ ਨਾ ਐਵੇਂ ਉਵੇਂ ਪਿੰਡ ਖਾਲੀ ਅਸੀਂ ਵੇਂਦੇ ਆਵਾਂਗੇ। ਸਾਰੇ ਪਿੰਡ ਖਾਲੀ ਵੇਂਦੇ ਆਵਾਂਗੇ। ਅੱਛਾ। ਤੋਂ ਅੱਗੇ ਹੀ ਫਿਰ ਲੰਘੇ ਆਏ ਨੇ। ਤੇ ਸਾਡਾ ਜਿਹੜੇ ਮੇਰੇ ਨਾਨਕੇ ਸਨ ਉਹ ਸਾਥੋਂ ਮਹੀਨਾ ਪਿੱਛੇ ਆਏ ਸਨ। ਬਾਅਦ ਚ ਆਏ ਸੀ? ਬਾਅਦ ਚ ਆਏ ਸਨ। ਅਸੀਂ ਤਾਂ ਮਨਾ ਆ ਗਏ ਸੀ ਨਾ, ਤੇ ਉਹਨੇ ਤੋਂ ਹਰਸ਼ਾ ਖੋਲ ਲਈ ਸੀ। ਅੱਛਾ। ਖਾਲੀ ਕਰ ਲਿਆ ਸੀ। ਤੁਸੀਂ ਆਪਣਾ ਘਰ ਦਾ ਸਮਾਨ ਸਮੂਨ ਲੈ ਕੇ ਆਏ ਸੀ? ਨਹੀਂ ਸਾਡੇ ਕੋਲ ਕੋਈ ਘਰ ਦਾ ਸਮਾਨ, ਬਸ ਇਹ ਜਾਣ ਹੀ ਲੈ ਤੇ। ਅੱਛਾ। ਕੋਈ ਘਰ ਦਾ ਸਮਾਨ। ਤੇ ਕਿੱਦਾਂ ਆਏ ਤੁਸੀਂ ਉੱਥੋਂ ਫਿਰ? ਉਹ ਰਾਹ 'ਚ ਕਿਵੇਂ, ਮਤਲਬ ਕਿੱਥੇ ਗਏ ਕਿਵੇਂ? ਜਿਵੇਂ ਜਿਵੇਂ ਗਰੁੱਪ ਲੱਗਿਆ ਹੈ ਨਾ, ਗੱਡੇ ਹੈਗੇ ਸਨ ਲੋਕਾਂ ਕੋਲ, ਮਾਲ ਹੈਗੇ ਨੇ, ਜਿਵੇਂ ਦੇ ਟੁਰਿਆ ਨੇ ਨਾਲ ਟੁਰ ਲੈ ਕੇ ਆਏ। ਅੱਛਾ। ਟੁਰ ਲੱਗਿਆ ਤੇ ਫਿਰ ਅੱਗੋਂ ਜਿੱਥੇ ਰਾਤ ਪਏਗੀ ਨਾ ਉੱਥੇ ਫਿਰ ਪਹਿਰਾ ਲੱਗ ਗਿਆ ਹੈਗਾ। ਤੇ ਮੈਨੂੰ ਪੱਕਾ ਯਾਦ ਹੈਗਾ ਸਾਡੇ ਪਿੰਡ ਦਾ ਵੀ ਨਾ 50 ਦਾ ਤੇ 60 ਦਾ 65 ਦਾ ਉਮਰ ਦਾ ਹੋਣਾ ਹੈਗਾ। ਸਾਡੇ ਨਾਲ ਹੀ ਕੰਮ ਕਰਦੇ, ਉਹ ਫੌਤ ਹੋ ਗਿਆ ਸ਼ਾਮੀ। ਅੱਛਾ। ਹੁਣ ਉੱਥੇ ਕੌਣ ਮੌਲਵੀ ਨੇ ਜਨਾਜ਼ਾ ਬਣੇ, ਉਹਨਾਂ ਕੱਪੜਿਆਂ ਨਾਲ ਹੀ ਦੁਆ ਕਰ ਦਿੱਤੇ, ਲੱਕੜਾਂ ਦੇ ਤੇ ਫੂਕ ਦਿੱਤਾ ਹੈ। ਉਂਝ ਥੱਲੇ ਟੋਆ ਕੱਢ ਕੇ ਟੋਆ ਕੱਢ ਦਿੱਤਾ, ਕੋਈ ਨਾ ਉਹਨਾਂ ਕੱਪੜਿਆਂ 'ਚ ਹੀ। ਅੱਛਾ। ਕੋਈ ਮੌਲਵੀ ਕੋਈ ਨਹੀਂ ਜਨਾਜ਼ੇ ਬਣੇ, ਕੋਈ ਕੁਝ ਐਵੇਂ ਨਾ ਟੁਰੇ ਆਂਦੇ ਫੌਤ ਹੋ ਗਏ ਨੇ। ਕੜੀਆਂ ਨਾਲ ਵੇਖਣਾ ਲਾ ਦਿੱਤੇ ਨੇ ਮਈਤ ਤੇ ਲੱਗੇ। ਮਈਤ ਕਿਹਦੇ ਨਾਲ ਲਾ ਦਿੱਤੀ? ਆ ਜਿਹੜੇ ਕਰੀ ਵੜਾ ਹੁੰਦੀਆਂ ਅਜਾ ਕਿੱਕਰ ਵਣ ਹੁੰਦੇ ਨਾ, ਇਹਨਾਂ ਨਾਲ ਲਾ ਤੇ ਨਾ ਉਹਨਾਂ ਤੇ ਬਸ ਦਫੜਾਏ ਤਾਂ ਜਾਂਦੇ ਨਹੀਂ ਸਨ, ਖਤਰਾ ਸੀਗਾ। ਅੱਛਾ। ਹਾਂ। ਤੇ ਆ ਫੋਟਾ ਬਾਜ਼ ਕੇ ਪਾਏ ਸਨ। ਖਾਣ ਪੀਣ ਨੂੰ ਲੱਭਦਾ ਸੀ ਸਮਾਨ? ਖਾਣ ਪੀਣ ਨੂੰ ਮੈਂ ਨਾ ਇੱਧਰ ਪਾਕਿਸਤਾਨ 'ਚ ਆਇਆ ਨਾ, ਖਾਣ ਪੀਣ ਨੂੰ ਆਪਦਾ ਰਹੇ ਬੁੜੀਆਂ ਰਾਤੀ ਨਾ ਦਾਣੇ ਉਹ ਛੋਲੇ ਬੁੰਨ ਕੇ ਨਾ ਕੱਚੇ ਸੋਨੇ ਕਰਕੇ ਜੋੜੀਏ ਪਾ ਤੇ ਚੱਕ ਲਿਆ ਕਈ ਰੋਟੀਆਂ ਕਈ ਕੁਝ। ਉਦੋਂ ਕੀ ਬੋਲਦੇ ਨਾ, ਉਹਦੇ ਤਾਕਤਾਂ ਦੇ ਬੰਦੇ 'ਚ 4 ਦਿਹਾੜੇ ਭੁੱਖੇ ਬੰਦਾ ਕੱਢ ਜਾਂਦੇ। ਨਹੀਂ, ਉੱਥੋਂ ਜਦੋਂ ਆਉਂਦੇ ਸੀ ਤੁਸੀਂ ਰਸਤੇ ਦੇ ਵਿੱਚ ਖਾਣ ਪੀਣ ਨੂੰ ਲੱਭਦਾ ਰਿਹਾ? ਖਾਣ ਪੀਣ ਨੂੰ ਕੋਈ ਨਹੀਂ ਲੱਭਦਾ ਰਿਹਾ, ਮਗਰ ਜਿੱਥੇ ਰਾਤ ਪਏਗੀ ਨਾ ਉੱਥੇ ਇਹ ਵੀ ਪਕਾ ਰਹੀਆਂ ਤੇ ਖਾ ਰਹੀਆਂ ਜਾਂ ਦਾਣੇ ਬੁੰਨ ਲੈਣੇ। ਉਹ ਦਾਣੇ ਦੇਣ ਨੂੰ ਖਾਣਾ ਪੀਣਾ ਕੋਈ ਨਹੀਂ ਲੱਭਦਾ ਸੀ ਆਪ ਦਾ। ਘਰੋਂ ਜਦੋਂ ਚੱਲੇ ਸੀ ਸਮਾਨ ਸਮੂਨ ਲੈ ਕੇ ਚੱਲੇ ਸੀ ਤੁਸੀਂ? ਸਮਾਨ ਅਸੀਂ ਕੋਈ ਨਹੀਂ ਲੈ ਕੇ, ਹੋਰ ਜਿਹੜੇ ਸਾਡੇ ਪਿੰਡ ਵਾਲੇ ਰਾਇੰਦੇ ਨੇ ਸਰ ਦੇ ਬੰਦੇ ਸਨ, ਉਹਨਾਂ ਨੇ ਗੱਡੇ ਜੋੜਨੇ, ਉਹਨਾਂ ਨੇ ਕੋਈ ਰਾਸ਼ਨ ਪਾਣੀ ਵਿੱਚ ਸੁੱਟ ਰਿਹਾ ਸੀ ਤੇ ਬਸ ਡੰਗਰਾਂ ਦੀਆਂ ਰੱਸੀਆਂ ਟੁੱਕ ਦਿੱਤੀਆਂ ਸੀ। ਤੁਹਾਡੇ ਕੋਲ ਗੱਡਾ ਛੱਡਾ ਕੋਈ ਨਹੀਂ ਸੀ? ਸਾਡੇ ਕੋਲ ਗੱਡਾ ਕੋਈ ਨਹੀਂ ਸੀ। ਜਿਹੜੇ ਸਾਡੇ ਉਹ ਪਿੰਡ ਦੇ ਰਾਈ ਸੀ ਨਾ, ਉਹਨਾਂ ਦੇ ਨਾਲ ਹੀ ਰਲ ਕੇ ਆਏ ਸਨ। ਉਹਨਾਂ ਦੇ ਨਾਲ ਵੈਸੇ ਪੈਦਲ ਹੀ ਟੁਰੇ ਆਏ ਆਂਗੇ। ਅੱਛਾ। ਕੌਣ ਸੀ ਤੁਸੀਂ ਤੁਹਾਡੇ ਖਾਨਦਾਨ ਚੋਂ? ਮੇਰਾ ਬੇੜਾ ਇੱਕ ਭਰਾ ਸੀਗਾ, 2 ਭਰਾ ਸਨ, ਇੱਕ ਮਾਈ ਸੀ। ਜਾਂ ਪਿੰਡ ਦੇ ਸਾਡੇ ਵਾਕਫ ਸਨ। ਅੱਛਾ। ਹਾਂ। ਉਹ ਸਾਡੀ ਬਲਾਦੀ ਦਾ ਮੇਰੇ ਨਾਲ ਕੋਈ ਨਹੀਂ ਸੀਗਾ। ਇੱਕ ਭਰਾ ਸੀ? ਦੋ ਭਰਾ ਸਨ ਤੇ ਇੱਕ ਮਾਈ ਸੀਗੀ। ਇੱਕ ਵਾਲਦਾ ਨਾਲ ਹੀ ਸੀ ਤੁਹਾਡੇ? ਵਾਲਦਾ ਨਾਲ। ਅੱਛਾ। ਵਾਲਦਾ ਬਿਮਾਰ ਹੋ ਗਈ ਕਿ ਜ਼ਹਿਰ ਪਾਤਾ ਨਾ ਪਾਣੀ 'ਚ ਤੇ ਬਿਮਾਰੀ ਨਾਲ, ਤੇ ਵਾਲਦਾ ਵੀ ਸਾਤੋਂ ਚੁੱਕੀ ਨਹੀਂ ਗਈ ਸੀ। ਉਹ ਫਿਰ ਪਿੱਛੇ ਫਿਰ ਕਿਸੇ ਸਾਡੇ ਪਿੰਡ ਦੇ ਰਾਈਆਂ ਨੇ ਗੱਡੇ ਤੇ ਲਿਆਂਦੀ ਸੀ। ਗੱਡੇ ਤੇ ਫਿਰ ਆਪਣਾ ਜਿਹੜਾ ਵਿਹਾੜੀ ਹੈ ਇੱਥੇ ਉਹ ਸਾਡੇ ਪਿੰਡ ਦਿਆਂ ਨੂੰ ਰਕਬਾ ਪੈ ਗਿਆ ਸੀ, ਉੱਥੇ ਮਾਈ ਨਾਲ ਆ ਗਈ ਸੀ। ਫਿਰ ਅਸੀਂ ਰਹਿੰਦੇ ਸਾਂ ਗੜੇ ਫਿਰ ਮੇਰਾ ਭਰਾ ਲੈ ਗਿਆ ਸੀ ਵਾਲਦਾ ਨੂੰ। ਅੱਛਾ। ਰਾਜ ਬਿਮਾਰ ਹੋਈ ਸੀ ਜਦੋਂ ਹਿਜਰਤ ਕਰਕੇ ਆਉਂਦੇ ਸੀ? ਹਾਂ, ਸਾਤੋਂ ਚੁੱਕੀ ਨਹੀਂ ਗਈ ਸੀ। ਅੱਛਾ। ਫਿਰ ਉੱਥੇ ਕਿਸੇ ਦੇ ਗੱਡੇ ਦੇ ਨਾਲ ਉਹ ਰਾਈਆਂ ਨੇ ਫਿਰ ਗੱਡੇ 'ਚ ਬਾਹ ਲਈ। ਅੱਛਾ। ਉਹ ਲੈ ਕੇ ਆਏ ਸੀ। ਉਹ ਲੈ ਕੇ ਆਏ? ਸਾਡੇ ਪਿੰਡ ਦੇ ਸੀ ਨਾ। ਤੁਸੀਂ ਉਦੋਂ ਜਵਾਨ ਸੀ ਫਿਰ? ਹਾਂ, ਮੈਂ ਚੰਗਾ ਜਵਾਨ ਸਾਂਗਾ।
ਤੇ ਮਾਂ ਤੋਂ ਬਗੈਰ ਕੰਮ ਤੇ ਔਖਾ ਲੱਗਦਾ ਹੋਣਾ ਉਹਦਾ। ਲੱਗਦਾ ਸੀ, ਫਿਰ ਮਜਬੂਰੀ ਸੀ, ਚੱਕ ਨਹੀਂ ਗਏ। ਹਾਂ ਭੈਣਾਂ ਵੀ ਨਾਲ ਸੀ? ਬੈਣ ਵੀ ਨਾਲ ਸੀ, ਉਹ ਤਾਂ ਟੂਰੀ ਲੱਗੀ ਆਈਆਂ ਨੇ। ਅੱਛਾ ਰੋਣੇ ਅਸੀਂ ਬੜੇ ਸੀਗੇ। ਰੁਨਾਬਾਦ ਆ ਗਏ, ਉਦੋਂ ਪਤਾ ਕੋਈ, ਫਿਰ ਰੁਨਾਬਾਦ ਬਾਵਲਪੁਰ ਗਏ। ਇਹਨੂੰ ਉਦੋਂ ਰੁਨਾਬਾਦ ਹੀ ਆਂਦੇ ਸੀ ਇੱਥੇ ਆ ਜਿਹੜਾ ਸ਼ਹਿਰ ਰੁਨਾਬਾਦ? ਉਦੋਂ ਇਹ ਨਹੀਂ ਪਤਾ, ਇਹ ਤਾਂ ਹੁਣ ਸੁਣੇਗਾ, ਉਦੋਂ ਇਹ ਨਹੀਂ ਸੁਣਿਆ। ਮੈਨੂੰ ਇਹ ਪਤਾ ਵੀ ਹੈ। ਫਿਰ ਬਾਵਲਪੁਰ ਗਏ, ਵੀ ਮਿੰਚਰ ਗਏ, ਬੋਲੇ ਵਾਲੇ ਅੱਗੇ ਬਾਰਡਰ ਆ ਜਾਂਦੇ ਨਾ, ਉੱਥੇ ਗੱਡੀ ਕਰਾਸ ਕਰਦੀ ਵੀ ਇਹ ਗੱਡੀ ਕਿਉਂ ਰੁਕੀ, ਇਹ ਗੱਡੀ ਕਰਾਸ ਕਰਦੀ ਹੁਣ ਪਿੱਛੇ ਜਾਂਦੀ ਸੀ। ਫਿਰ ਪਿੱਛੇ ਆ ਗਏ ਜੀ, ਚਿਸ਼ਤੀਆਂ ਆ ਗਏ, ਹਸਨਪੁਰ ਆ ਗਏ, ਬਾਵਲਪੁਰ ਗਏ, ਬਾਵਲਪੁਰ ਫਿਰ ਦਰਿਆ ਤੋਂ ਵਿਆੜੀ ਲੰਘਦੀ ਹੈ, ਵਿਆੜੀ ਫਿਰ ਬੂਰੇ ਆ ਗਏ, ਬੂਰੇ ਸਮਾ ਸੱਟਾ, ਸਾਈਵਾਲ, ਖਾਨੇਵਾਲ। ਉਹ ਖਾਨੇਵਾਲ ਕਿੱਥੇ ਗਾ, ਖਾਨੇਵਾਲ ਟੁਰ ਕੇ ਆ ਗਏ, ਗੜੇ ਆ ਗਏ, ਸਿੱਖਾਂ ਦਾ ਗੜਾ ਸੀਗਾ, ਇਹ ਸਾਰਾ ਪਿੰਡ ਹੀ ਸਿੱਖਾਂ ਦਾ ਸੀ ਗੜਾ। ਅੱਛਾ, ਇਹ ਗੜਾ ਕਿੱਥੇ ਕਰਕੇ? ਗੜਾ ਹੈਗਾ ਇੱਥੇ ਵਿਆੜੀ ਤੋਂ ਪਰਾਂ ਕਰਦੇ, ਮੁਲਤਾਨ ਟੂਰਾ ਕਰਦੇ ਰੋਡ। ਅੱਛਾ ਹਾਂ, ਉਹ ਸਾਰਾ ਸਿੱਖਾਂ ਦਾ ਪਿੰਡ? ਸਾਰਾ ਸਿੱਖਾਂ ਦਾ ਸੀ। ਉੱਥੇ 2 ਗੁਰਦੁਆਰੇ ਵੀ ਹੈਗੇ ਸਨ ਉਹਨਾਂ ਦੇ ਗੜੇ। ਜਿਹੜੇ ਉਹ ਫਿਰ ਜਦੋਂ ਵੰਡ ਪਈ ਹੈ ਤੇ ਉੱਥੇ ਹੀ ਸੀ ਕਿ ਉਹ ਵੀ ਚਲੇ ਗਏ? ਚਲੇ ਗਏ, ਗੜੇ ਚਲੇ ਗਏ ਤੇ ਕੱਢ ਵੀ ਦਿੱਤੇ ਸਨ। ਉਹ ਉੱਥੋਂ ਕੱਢ ਜਿਹੜੇ ਪਾਕਿਸਤਾਨ ਵਾਲੇ ਆ ਗਏ ਨਾ, ਹਿੰਦੁਸਤਾਨ ਮੁਸਲਮਾਨ, ਉਹ ਵੀ ਚਲੇ ਗਏ ਸਾਰੇ। ਅੱਛਾ, ਉਹ ਵੀ ਇੱਥੋਂ ਚਲੇ ਗਏ। ਰਾਹ ਦੇ ਵਿੱਚ ਤੁਸੀਂ ਅਮਨੋ ਮਾਨ ਆਏ? ਅਮਨ ਆਲੇ, ਸਾਨੂੰ ਕੋਈ ਨਹੀਂ। ਅੱਛਾ, ਰਾਹ 'ਚ ਆਏ ਸੀ ਤੇ ਰਾਹ ਦੇ ਵਿੱਚ ਉਹ ਜਿਹੜੇ ਪਿੰਡਾਂ 'ਚੋਂ ਲੰਘਦੇ ਸੀ, ਉੱਥੇ ਕੋਈ ਬੰਦੇ ਕਤਲ ਹੋਏ, ਕੋਈ ਨਜ਼ਰ ਆਉਂਦੇ ਸੀ? ਕੋਈ ਕਤਲ ਨਹੀਂ ਹੋਵੇ, ਉਹ ਸਾਨੂੰ ਉਸ ਪਾਸੇ ਜਿਸ ਆਬਾਦੀ ਆ ਗਈ ਨਾ, ਫੌਜ ਉਹਨਾਂ ਦੀ ਹਿੰਦੂਆਂ ਦੀ, ਉਸ ਪਾਸੇ ਲੈ ਨਹੀਂ ਗਏ ਵੀ ਨੁਕਸਾਨ ਕਰਨ ਦੇ। ਅੱਛਾ ਹਾਂ। ਤੁਹਾਡਾ ਕਾਫਲਾ ਕਿੱਡਾ ਕੁ ਵੱਡਾ ਸੀ? ਸਾਡਾ ਕਾਫਲਾ ਵੀ ਮੈਂ ਤੈਨੂੰ ਦੱਸਣਾ ਵੀ ਇੱਥੋਂ ਜਿਵੇਂ ਆਪਣਾ ਕਿਹੜਾ ਦੱਸਾਂ, ਜਿਵੇਂ ਹੁਣ ਆਪਣੀ ਉਹ ਪਰਲਾ ਰੋਡ ਹੈਗਾ ਰੂਨਾਬਾਦ ਦਾ, ਇਹ ਨਾਲ ਲੰਮਾ ਕਾਫਲਾ। ਅੱਛਾ ਹਾਂ, ਬੜਾ ਲੰਬਾ ਚੌੜਾ ਕਾਫਲਾ ਸੀ। ਹਾਂ, ਲੰਮਾ ਚੌੜਾ ਬਹੁਤ ਕਾਫਲਾ। ਸਹੀ। ਉੱਥੇ ਜਦੋਂ ਤੁਸੀਂ ਰਹਿੰਦੇ ਸੀ, ਉਹ ਲਾਗੇ ਪਿੰਡਾਂ 'ਚ ਸਿੱਖ ਵੀ ਹੈਗੇ ਸੀ? ਸਿੱਖ ਕੋਈ ਨਹੀਂ ਸਨ ਸਾਡੇ ਪਿੰਡਾਂ 'ਚ, ਸਿੱਖ ਕੋਈ ਨਹੀਂ ਸੀ। ਆ ਚੂੜੇ ਤੇ ਬਾਗੜੀ ਸਣਗੇ ਬਸ, ਲਾਗੇ ਦੂਸਰੇ ਸਿੱਖ ਕੋਈ ਨਹੀਂ ਸੀ। ਚੂੜੇ ਬਾਗੜੀ ਉਹ ਤੁਹਾਡੇ ਘਰਾਂ 'ਚ ਆਉਂਦੇ ਜਾਂਦੇ ਸੀ? ਬਸ ਇਹ ਬੋਰ ਚੱਲ ਹੈਗਾ ਜੀ, ਹੋਰ ਖਾਣ ਪੀਣ ਨਹੀਂ ਸੀ। ਅੱਛਾ, ਖਾਣ ਪੀਣ ਨਹੀਂ ਸੀ, ਬੋਰ ਚੱਲ ਹੈਗਾ ਸੀਗਾ। ਅੱਛਾ ਹਾਂ। ਤੇ ਉੱਥੇ ਤੁਸੀਂ ਮਤਲਬ ਜਿੱਥੇ ਜਿਵੇਂ ਇੱਥੇ ਆਣ ਕੇ ਸਾਰੇ ਆਜ਼ਾਦ ਰਹਿੰਦੇ ਐਵੇਂ ਉੱਥੇ ਰਹਿ ਰਹੇ ਸੀ? ਉੱਥੇ ਆਜ਼ਾਦ, ਉੱਥੇ ਨਹੀਂ ਆਜ਼ਾਦ। ਤੇ ਫਿਰ ਸਾਰਾ ਸਮਾਨ ਸਾਰਾ ਕੁਝ ਘਰ-ਬਾਰ ਛੱਡ ਕੇ ਆਏ ਤੁਸੀਂ? ਔਖਾ ਤਾਂ ਬੜਾ ਲੱਗਾ ਹੋਏਗਾ। ਔਖਾ ਕਮਰੇ ਫਿਰ ਜਿਹੜੀ ਹਰਸ਼ੇ ਪਈ ਸੀ ਦਰਮਾਨ ਹੀ ਨਾ ਛੱਡ ਕੇ ਆਏ ਤਾਂ ਵੀ ਨਹੀਂ। ਉੱਥੇ ਜ਼ਮੀਨ ਆਪਣੀ ਸੀ? ਹਾਂ, ਬਰਾਨੀ ਸੀ। ਹੈ ਬਰਾਨੀ ਮਤਲਬ ਜ਼ਮੀਨ ਤੁਹਾਡੀ ਆਪਣੀ ਮਲਕੀਅਤ ਸੀ, ਕਿਸੇ ਦੀ ਲੈ ਕੇ ਵਾਹੁੰਦੇ ਸੀ? ਸਾਡੀ ਖੁਦ ਆਪਣੀ ਨਹੀਂ ਸੀ। ਮੇਰਾ ਪਿਓ ਕਿਸੇ ਦੀ ਲੈ ਕੇ ਵਾਹੁੰਦਾ, ਜਿਵੇਂ ਕਿਸੇ ਨੇ ਆਪਣੇ ਠੇਕੇ ਤੇ ਜਾਂ ਹਿੱਸੇ ਦੇ? ਠੇਕੇ ਦੇ ਹਿੱਸੇ ਦੇ ਇਸ ਤਰ੍ਹਾਂ। ਅੱਛਾ, ਆਪਦੀ ਨਹੀਂ ਸੀ। ਆਪਦੀ ਨਹੀਂ ਸੀ। ਮੇਰੇ ਨਾਨਕਿਆਂ ਦੀ ਆਈ। ਮਾਲ ਡੰਗਰ ਰੱਖਿਆ ਸੀ? ਹਾਂ, ਮਾਲ ਡੰਗਰ ਰੱਖਿਆ ਸੀ। ਫਿਰ ਜਦੋਂ ਤੁਸੀਂ ਆਏ ਤਾਂ ਮਾਲ ਡੰਗਰ ਕੋ ਲੈ ਕੇ ਆਏ ਨਾ? ਨਾ ਬਸ ਵਿਹਲੇ ਹੀ ਆ ਗਏ? ਸਾਰਾ ਕੁਝ ਛੱਡ ਦੇ ਵਿਹਲੇ ਆ ਗਏ। ਅੱਛਾ, ਜਿਹੜੇ ਪਿੰਡ ਦੇ ਸਨ ਗੱਡੇ ਲੈ ਤੇ ਆਏ ਸਨ, ਜਾਂ ਟੱਗੇ ਸਨ ਜੁੜੇ ਗੱਡੇ, ਤੇ ਹੋਰ ਮਾਲ ਮੂਲ ਕੋਈ ਲੈ ਤੇ ਨਹੀਂ ਆਇਆ। ਅੱਛਾ, ਉਹ ਜਿਹੜੇ ਤੁਸੀਂ ਦੱਸਦੇ ਸਰਦੇ ਰਾਈ ਸੀ, ਉਹਨਾਂ ਨੇ ਗੱਡਿਆਂ ਦੇ ਨਾ ਸਮਾਨ ਸਮੂਨ ਕੋ ਲੱਦਿਆ ਵਿੱਚੋਂ ਕੋਈ ਘਰ ਰੱਖਿਆ ਸੀ, ਮਾੜਾ ਮੋਟਾ ਰਾਸ਼ਨ ਰੱਖਿਆ ਸੀਗਾ, ਪਰ ਇਹ ਦੂਸਰਾ ਇਹ ਨਹੀਂ, ਹਾਰ ਕੇ ਸਾਨੂੰ ਨਹੀਂ ਦਿੰਦੇ ਸਨ। ਬਸ ਕੋਈ ਥੋੜੇ ਬਾੜੇ ਛੋਲੇ ਦੇ ਤੇ ਬੁੜੀਆਂ ਨੇ ਰਾਤ ਪਈ ਉਹ ਬੁੰਨ ਬੰਨ ਤੇ ਕੱਚੀ ਬੋਰੇ ਜੋੜੀ ਪਾ ਦੇ ਸਾਰਾ। ਉਹ ਭੁੱਖ ਕੀ ਸੀ ਉਸ ਬੰਦੇ ਕੋਲ, ਆਪਦੀ ਜਾਨਾਂ ਦੀ ਪਈ ਸੀ, ਜਾਨਾਂ ਦੀ ਫਿਕਰ ਲੱਗੀ ਸੀ। ਤੁਹਾਡੇ ਨਾਲ ਸਰਸਾ ਜਿਹੜਾ ਨਾ, ਸਰਸਾ ਵੱਡਾ ਮਸ਼ਹੂਰ ਸੀ ਹਜ਼ਾਰ 'ਚ। ਅੱਛਾ, ਇੱਥੇ ਪਹਿਲੇ ਅਸੀਂ ਸਰਸੇ ਗਏ ਵੀ, ਯਕੀਨ ਕਰੇ ਨਾ, ਉੱਥੇ ਇੱਥੇ ਤਾਂ ਦੁੱਧ ਹੀ ਸੱਦਦੇ ਨੇ ਨਾ, ਜਿਹੜਾ ਦੁੱਧ ਵੇਚਦੇ ਨੇ, ਉਹਦੇ ਦੁੱਧ ਜਿਹੜਾ ਲੈ ਜਾਂਦਾ ਸਾਡੇ ਉਹਨੂੰ ਘੋਸੀ ਸੱਦਦੇ ਨੇ, ਕਸਾਈ ਸੱਦਦੇ ਨੇ। ਉਹ ਵੀ ਮੰਜੇ ਤੇ ਯਕੀਨ ਕਰੇ ਨਾ, ਉੱਥੇ ਵੇਖਣਾ ਮੰਡੀ 'ਚ ਚੂੜਿਆਂ ਨੇ ਮਾਰ ਤੇ ਨਾ ਫੈਰ ਤੇ ਗੋਲੀਆਂ ਤੇ ਮਾਰਨਾ, ਲਹੂ ਨਿਕਲਦਾ ਫਿਰ ਤੇ ਚੱਕਿਆ ਤੇ ਉਹ ਵਿਚਾਰਾ ਬਕਾਂਦਾ ਫਿਰ ਹੈਗਾ। ਕੌਣ? ਮੁਸਲਮਾਨ। ਅੱਛਾ, ਬੰਦਿਆਂ ਤੇ ਚੋਂ ਨੇ ਚੱਕਿਆ ਮੰਜੀ ਤੇ ਉਹ ਵੇਖਿਆ ਸੀ ਕੱਪੜੇ ਨਾਲ ਯਕੀਨ ਚ ਨਾ, ਜਿਵੇਂ ਪਸ਼ੂ ਦੀ ਖੱਲ ਲਾ ਲੈਣੇ ਨਾ ਗੋਸ਼ਤ ਨੇ, ਅਸੀਂ ਉਸ ਨੂੰ ਕੀਤਾ ਮਾਰ ਤੇ ਬਰਸ਼ਿਆਂ ਨਾਲ ਤੇ ਸੇਨਿਆਂ ਨਾਲ। ਉਹਨਾਂ ਨੇ ਉਹ ਜਿਹੜੇ ਸਰਸੇ ਸਨ ਹਿੰਦੂ। ਅੱਛਾ, ਉਹਨਾਂ ਨੇ ਮਤਲਬ ਉਹਨਾਂ ਦੇ ਪਿੰਡ 'ਚ ਰਹਿੰਦਾ ਸੀ? ਉਹ ਸਿਰਫ ਸ਼ਹਿਰ 'ਚ ਰਹਿੰਦਾ ਸੀ। ਅੱਛਾ, ਉਹ ਸ਼ਹਿਰ 'ਚ ਮਸ਼ਹੂਰ ਸੀਗਾ।
ਬਸ ਉਹ ਅਸੀਂ ਵੇਖਿਆਗਾ। ਹੂੰ ਹੋਰ ਰਾਹ 'ਚ ਅਸੀਂ ਕੋਈ ਜਿਵੇਂ ਜਿਵੇਂ ਆਉਂਦੇ ਗਏ ਰਾਹ 'ਚ ਪਿੰਡ ਆਉਂਦੇ ਗਏ ਨੇ ਅਸੀਂ ਵਿਹਲੇ ਵੇਖਦੇ ਹਾਂ। ਪਿੰਡ ਵਿਹਲੇ ਵੇਖਦੇ ਵਿਹਲੇ ਵੇਖਦੇ ਹਾਂ ਤੇ ਕੁਰਾਨ ਇੱਕ ਪਿਆ ਰੱਤਾ ਕੋਲ ਪਿਆ ਹੁੰਦਾ ਉੱਥੇ ਦਾਣੇ ਬਾਹਰ ਖਿਲਰੇ ਪਏ ਜੀ। ਉਹ ਕੋਈ ਬੰਦਾ ਨਹੀਂ ਪੜ੍ਹਦਾ ਨਹੀਂ ਪਿੰਡ ਅੱਗੋਂ ਜਿਵੇਂ ਵੇਖਦੇ ਪਿੰਡ ਸਾਤੋਂ ਅੱਗੇ ਵਿਹਲੇ ਹੁੰਦੇ ਲੱਗੇ ਗਏ। अच्छा अच्छा ऐसा पाक हिंदुस्तान बड़ा तगड़ा बहुत इलाका तगड़ा थी। ये तो अल्लाह जाने किमें पूरा आ गया पाकिस्तान मुल्क। हाँ उतों इन्नी दुनिया उठ के इतनी दुनिया है कि ये भी लेकिन अल्लाह का मैंने पूरी आ ही गई है ना। ਤੇ ਤੁਸੀਂ ਉੱਥੋਂ ਜਦੋਂ ਆਏ ਸੀ हाँ ਹਿਜਰਤ ਕਰਕੇ ਇੱਥੇ ਕਿਹੜੇ ਪਿੰਡ ਕਿੱਥੇ ਸ਼ਹਿਰ ਕਿੱਥੇ ਆਏ ਸੀ? तेन में दसना असी आ चढ़े ना फकीर वाली फोटाबाद तो व्याड़ी ਇੱਧਰ ਆਏ ਸੀ ਫੋਟਾਬਾਸ? हाँ फोटाबाद वो उतो तो टिब्बिया चो टपाए सन। फकीर वाली आ गए फकीर वाली जी उदो ये नहीं ते आ रनाबाद आ गए। रनाबाद तो चढ़े गड्डी सी उदो चलदी। अच्छा गड्डी दे पासे ते चुंबड़े होंदे जिवें आ कदे कदे डालें दे लोग चुंबड़े होंदे। गड्डी दे इवें दे अगे छेजे दे उत्ते आदम चढ़ आदम जी बहुत सीगा लगे गए। ਗੱਡੀ ਦੇ ਛੱਜੇ ਦੇ ਉੱਤੇ ਗਰਮ ਨਹੀਂ ਸੀ ਛੱਜਾ? बस थां ही नहीं लभदी सी पासे चुंबड़े गड्डी विच भरी होंदी पासे चुंबड़ जाते गड्डी दे छेजे दे अगे बैठे रहिंदे ते बस गड्डी चलदी रहिंदी। आ भोले वाली घाटी दी गए मैं ते ना गए गड्डी ते गए बावलपुर भी गए गड्डी ते बावलपुर हो गए दरिया लंघी बिहाड़ी गए बूरे गए बूरे 2-4 राती ऐसे जी एवें सड़क ते पै रहा खोड़ियां खोड़ियां सट ते दीपू उदो हैगा सी 2 बंदे एक फी बंदे 2 रोटियां देने सरकारी दीपू सी वो लै ते खाते रहे। फिर आ गए मुल्तान खानेवाल जाते रहे खानेवालों जी फिर असीं तुरते गढ़े सानू जमीन पैगी सी सिखा का गढ़ सी पिंड सी। गड़े रहे तुसीं? हाँ गड़े रहे साल। उत्थे मेरा भरा एक पटवारी सी सारा सिखा का समान एक हाथे च चंगे च काबू किया सीगा उस पटवारी ने। अच्छा ते पेटियां बिस्तरे मंजियां पीढ़ियां सारियां उस नाल मेरा भरा लग गया पटवारी नाल। वो मेरे भरा नूं जी वो सिख तरीमियां दे ना बोचन नवे मेरे भरा नूं दे दिते। की दे दिते? आ बोचन उतले वो बड़े नवे वो मेरे भरा ने कोई देखना बेचते थे वक्त सारा कोई सिर ते बनते देखना वक्त सारा दी वो पटवारी नाल लग गया। असी 4 साएं गए 6 उन्हें किला सानू जमीन देती पटवारी ने सिखा दी। अच्छा तो सिख रहे फी बंदे नु एक किला 4 से 4 किले मेरा भरा पटवारी ने लग गया। पटवारी गड़दा कबूला दे करे तो पटवारी वहना जो जिन सब साढ़े घर सटवा दिया करे दाने आम अकाउंट में मेरा भराजू पटवारी बड़ा बीबा बंदा सीगा। वो फिर साढ़े पिंड दे पीछा कंगनपुरे दे खरल सन वो भी उत्थे सानू नाल ही कट्ठी पई थी जमीन। ये पिछों दे जेड़े खरल सन वो लंबरदार सी बहुत तगड़ा उन्हां कोल रहिंदे सन। उन्होंने आख्या भी वो तो गड़े बैठे ने कि आखिर लै आइए। उन्होंने लैन गए 2 गड्ढे जोड़ने गए जी उन्हें लैन वास्ते ते वो पटवारी नूं पता लग गया वो खर आंदे ने भी तेनू तुहानू लैन आयागे। तू माई जाती भी असी तो हुण जांदे साडे तां पिंड दा तू सभी किवें आखिर तुसीं जांदे पे तो मैं कि इत्थे कल्ला करां लै अकलों वेग निकलदी भी साडे मैं तो एडी सोहणी अकलों निकलदी भी बड़ा। पटवारी दे उदों पुत्तर नवीं पढ़दे सन। अच्छा पटवारी ने आख्या छवि इत्थों ना जा आ मैं कलम मार देना मैं तेरे ना अद्धा मुरब्बा ना लेना कोई बैठ तो आंट तेन पट भी जाएगा। क्या बात। पटवारी दे पुत्तर नवीं पटवारी इंदगी मेरे बड़ा का नाम है ताडे मेरे भरा दे हाँ छवि ना जा पटवारी एडा भी बना हुण कमला लाख रुपया दे पटवारी कोई ये काम करदा नहीं करदा हुण ते जमीन नहीं ना लो चोर पड़ने में आ तेरी जमीन है या नहीं है आ मैं कलम मार देना अद्धा मुरब्बा तेरे ना लवा दे।
ਅੱਧਾ ਮੁਰੱਬਾ ਤੈਨੂੰ ਦਿਨਾਂ ਪਰ ਜਾ ਨਾ ਇੱਥੋਂ। ਜਾ ਨਾ ਜਿੱਥੇ ਅਸੀਂ ਤੇ ਉਹ ਤੁਹਾਡਾ ਭਰਾ ਕਿਉਂ ਚੱਲਾ ਸੀ ਉੱਥੋਂ? ਬਸ ਉਹ ਅਕਲੋਂ ਨਿਕਲ ਗਈ, ਉਹਨਾਂ ਸਾਥੀਆਂ ਨਾਲ ਖਰਲਾ ਨਾ ਉਹਨਾਂ ਸਾਥੀਆਂ ਨਾਲ ਆ ਕੇ ਸਾਡੇ ਪਿੰਡ ਦੇ ਸਨ। ਉਹਨਾਂ ਸਾਥੀਆਂ ਵੀ ਇਹ ਜਾਂਦੇ, ਮੈਂ ਇੱਥੇ ਕੀ ਕਰਾਂ? ਜ਼ਮੀਨ ਦਾ ਕਦਰ ਨਹੀਂ ਸੀ, ਹੁਣ ਜ਼ਮੀਨ ਦਾ ਕਦਰ ਹੋਣ ਪਿਆ ਹੈ। ਫਿਰ ਜਿੱਥੇ ਵੇਖਣਾ ਸੀ ਇੱਕ ਜੰਡ ਸੀ ਤੇ ਵਣ ਸੀ, ਉਹ ਵਾਹਵਾ 4 ਕਮਾਲਾਂ ਦਾ ਇਤਨਾ ਉੱਚਾ ਹੋਵੇ। ਅਸੀਂ ਉਹਦੇ ਨੇ ਉੱਤੇ ਬੈਠੋ, ਉਹ ਕਣਕਾਂ ਵਾਲੇ ਮੌਕੇ ਸਿੱਟੇ ਚੁੱਕ ਚੱਕਦੀਆਂ ਨੇ ਤੇ ਕੁੱਟਦੀਆਂ ਮਾਈਆਂ, ਉਹ ਧਮਕ ਆਵੇ। ਉਹ ਮਾਈ ਆਖਦੀ ਹੈ ਕਿ ਅੱਛਾ ਵੀ ਆ ਕੇ ਆਖੇ ਪੱਟੀ ਹੈ ਕਿ ਤੇ ਧਮਕ ਆਖੇ ਆ ਮਾਈ। ਉਹ ਅਸੀਂ ਫਿਰ ਉੱਠਦੇ ਵੈੜੀ ਆ ਗਏ ਨਾ, ਤੇ ਪਿੱਛੋਂ ਪਰਮਟ ਨਾਲ 9 ਦੇਗਾ ਰਕਮ ਦੀਆਂ ਕੱਢ ਤੇ ਲੈ ਗਏ, ਉਹ ਪੱਟ ਕੇ ਸਿੱਖ। ਅੱਛਾ ਹਾਂ ਜਿਉ ਅਸੀਂ ਪੱਟ ਕਿੱਥੇ ਸੀ ਦੇਗਾ? ਦੇਗਾ ਉਹ ਜਿਹੜਾ ਰਕਬਾ ਲੱਭਿਆ ਸੀ ਉੱਥੇ, ਜਿਹੜਾ ਅੱਧਾ ਮੁਰੱਬਾ ਤੁਹਾਨੂੰ ਲੱਭਦਾ ਸੀ? ਲੱਭਦਾ ਸੀ ਉੱਥੇ ਪੱਕੀ ਥਾਂ ਪਲਸਤਰ ਕੀਤਾ, ਇਤਨਾ ਉੱਚਾ ਸੀ, ਉਹ ਹੇਠ ਨੱਪ ਕੇ ਉੱਤੇ ਪਲਸਤਰ ਕੀਤਾ ਹੈ ਸੀ। ਤੇ ਉਹ ਸਿੱਖ ਲੈ ਗਏ? ਉਹ ਸਿੱਖ ਪਰਮਟ ਨਾਲ ਕੱਢ ਲੈ ਗਏ, ਪਰਮਟ ਨਾਲ। ਫਿਰ ਰਾਈ ਇੱਟਾਂ ਜੁੜੀਆਂ ਪਈਆਂ ਸਨ, ਉਹਨੇ ਆ ਕੇ ਉਜੜ ਤੇ ਆ ਗਏ ਉਸੇ ਗੜੇ 'ਚ। ਉਹ ਜਾਂਦੇ ਜਾਂਦੇ ਫਿਰ ਲੁਕਾ ਗਏ ਸੀ ਨਾ ਹਰਸ਼ਾ अगर मस्जिद या बनाई आटा जो पईयां नहीं गया आखिर या बड़ी गल है उजड़ते तो आ जू गए होंगे जिस मस्जिद अल्लाह दे रखा इट्टां चक्कियां अद्धियां ते विच जिस 9 फुट की पेटी निकली 9 फुट की पेटी पट्टिया ते जी सोना चांदी ते कपड़े आखिर रब दे तैनूं दिंदा। तो वो फिर किहदे कब्जे च आई? वो कब्जे जेड़े उन्होंने राई सुना के कब्जे च आ गई, वो जो छड़ भी गए सन, वो तो बन गए होने, वो तो बन गया। फिर साढ़े सामने सन 2 मकान लभे, उत्ते चबारा भी है गया सामने, ਉਹਦਾ मकान से सिख दा ਉਹਨੇ ਕਿ ਪਟਵਾਰੀ ਬਣ ਫੋਨ ਕੇ ਪਟਵਾਰੀ ਨੂੰ ਪਤਾ ਸੀ ਨਾ ਉਹਨਾਂ ਉਹਨੇ ਫੋਨ ਕੀਤਾ ਆ ਮੇਰੀ ਜਿਹੜੀ ਇਹ ਨਾ ਮਕਾਨ ਹੈਗਾ ਇਹ ਜਿਹੜੇ ਪਾਸੋਂ ਪਟਨੇ ਉਦੋਂ ਰਕਮ ਹੀ ਨਿਕਲੇਗੀ। ਦੁਕਾਨਾਂ ਸੀ ਨਾ, ਮੈਨੇ ਵਾਲੇ ਸਵੇਰੇ ਉੱਠਦੇ ਨਾ ਉਹ ਦੂਜਾ ਇਹ ਜਿਹੜੀਆਂ ਅੱਡੀਆਂ ਹੁੰਦੀਆਂ ਨੇ ਫਿਰ ਟੋਏ ਕੱਢ ਕੇ ਪੇਟੀਆਂ ਬਣਾਈਆਂ ਸੀ ਨਾ ਨਿੱਕੇ ਨਿੱਕੇ ਪੱਕੀਆਂ, ਉਹ ਮੋੜ ਉੱਤੇ ਅੱਟੀ ਦੇ ਤੇ ਉੱਤੇ ਬੰਦ ਕਰ ਦਿੰਦੇ ਹਾਂ। मैं आप बड़े पेशाब कर जाए, मैं ताज़ियाँ पट्टियाँ हैं ना वो टोए वेख के रकम या खाब आ गए या बेचने कढ़ते चले जाते रहे। ਉੱਥੇ ਫਿਰ ਤੁਸੀਂ ਜਦੋਂ ਇੰਡੀਆ ਰਹਿੰਦੇ ਸੀ हाँ ਉੱਥੇ ਤਾਂ ਫਿਰ ਬੜਾ ਸਾਰੇ ਮੁਸਲਮਾਨ ਹੀ ਸੀ, सारा सारा ਅਮਨ ਰਹਿੰਦੇ ਸੀ अमन अमान सानू कोई तकलीफ दी ਤੇ ਸਿੱਖ ਸੁਖ ਤੁਹਾਡੇ ਲਾਗੇ ਨਹੀਂ ਸੀ? हाँ लागे को नहीं समझे ਨਾ ਹਿੰਦੂ ना ਬਾਗੜੀਏ ਸੀ? बागड़ी से थोड़ी हाँ वो बस दूसरा बोर्ड दे चाहते थे तो खान भी में नहीं सी। ਅੱਛਾ ਚਲੋ ਠੀਕ। हाँ ਨਾਜ਼ਰੀਨ ਅੱਜ ਦੀ ਗੁਫ਼ਤਗੂ ਬਾਬਾ ਜੀ ਹੋਰਾਂ ਦੀ ਤੁਸੀਂ ਸੁਣੀ। ਬਾਬਾ ਜੀ ਹੋਰੀ ਕੰਗਨਪੁਰੇ ਤੋਂ ਇੱਧਰ ਹਿਜਰਤ ਕਰਕੇ ਆਏ, ਜ਼ਿਲ੍ਹਾ ਹਿਸਾਰ ਦੇ ਕੰਗਨਪੁਰਾ ਇਹਨਾਂ ਦਾ ਪਿੰਡ ਸੀ, ਉੱਥੋਂ ਹਿਜਰਤ ਕਰਕੇ ਤੇ ਇੱਧਰ ਆਏ ਔਰ ਬੜੀਆਂ ਸਾਰੀਆਂ ਮੁਸ਼ਕਲਾਤ ਮਸਾਇਬ ਸਾਫ ਜ਼ਾਹਿਰ ਹੈ ਆਪਣਾ ਘਰ ਔਰ ਮਾਲ ਸਾਰਾ ਕੁਝ ਛੱਡ ਕੇ ਆਏ ਔਰ ਬਾਬਾ ਜੀ ਦੀ ਗੁਫ਼ਤਗੂ ਬੜੀ ਦਿਲਚਸਪ ਸੀ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ ਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖ।